पाक फौज ने साडे शहीना ने ऐसा कलम पाया, भारत पूरी जिंदगी याद रखेगा। ਉਹਨੇ ਯਾਦ ਰੱਖਣਾ ਹੀ ਹੈ ਉਹਦੀ ਮਜਬੂਰੀ ਬਣ ਗਈ ਯਾਦ ਰੱਖਣਾ ਉਹਨੇ। ਅਸਲ 'ਚ ਕਿ ਨਾ ਕਿ ਉਹ ਝੂਠ ਬਹੁਤ ਬੋਲਦਾ ਨਾ ਭਾਰਤ, ਗੱਲ ਗੱਲ ਦੇ ਉੱਤੇ ਝੂਠ ਬੋਲਦਾ, ਗੱਲ ਗੱਲ ਦੇ ਤੇ ਸਬਕ ਜਿਹੜਾ ਨਾ ਉੱਤੋਂ ਉਹਦੇ ਵਾਸਤੇ ਬਣ ਕੇ ਆਇਆ। ਜਿਹੜਾ ਥੋੜਾ ਜਿਹਾ ਸਿਸਟਮ ਇੱਧਰ ਉੱਧਰ ਹੋਇਆ ਤੇ ਸਾਰਾ ਮਜ਼ਾ ਆਇਆ ਉਹਨੂੰ ਜਨਾਬ ਕਿ ਚੰਦ ਸੈਕਿੰਡ ਦੇ ਵਿੱਚ ਵੀ ਅਬਾਬੀਲਾਂ ਵਾਲਾ ਕੰਮ ਹੋਇਆ ਜਨਾਬ ਵਾਲਾ। ਜਿਸ ਤਰ੍ਹਾਂ ਅਬਾਬੀਲਾਂ ਨੇ ਹਾਥੀਆਂ ਨੂੰ ਗਰਕ ਕੀਤਾ ਸੀ, ਇਸ ਤਰ੍ਹਾਂ ਜਨਾਬ ਕੰਮ ਹੋਇਆ। ਤੇ ਜਿਵੇਂ ਤੁਸੀਂ ਜਨਾਬੇ ਵਾਲਾ ਗਾਣੇ ਸ਼ਾਨੇ ਵੀ ਲਿਖਦੇ ਹੋ, ਨਾਲ ਜਿਹੜਾ ਉਹ ਭੰਗੜਾ ਸ਼ੰਗੜਾ ਵੀ ਪਾਉਂਦੇ ਹੋ, ਇਹ ਦੱਸੋ ਕਿ ਆਸਮ ਮਨੀਰ ਸਾਹਿਬ ਜਿਹੜੀ ਜੰਗ ਜਿੱਤੀ ਹੈ ਉਹਨਾਂ ਦੀ ਪਰਫਾਰਮੈਂਸ ਉੱਤੇ ਤੁਸੀਂ ਕੋਈ ਇਸ਼ਾਰ ਵਗੈਰਾ ਲਿਖੇ ਨੇ? ਨਹੀਂ ਲਿਖੇ? ਬਿਲਕੁਲ ਜੀ, ਉਹਨਾਂ ਤੋਂ ਬਗੈਰ ਤੇ ਕੰਮ ਹੋ ਹੀ ਨਹੀਂ ਅਧੂਰਾ ਹੈ, ਬਿਲਕੁਲ ਅਧੂਰਾ ਹੈ। ਤੇ ਸਾਡੇ ਨਾਜ਼ਰੀਨ ਨੂੰ ਚਪਾਲ ਦੇ ਜਿਹੜੀ ਹੈ ਖਸੂਸੀ ਟਰਾਂਸਮਿਸ਼ਨ ਦੇ ਅੰਦਰ ਜ਼ਰਾ ਸੁਣਾਓ ਕੀ ਤੁਸੀਂ ਲਿਖਿਆ ਹੈ। ਫੀਲਡ ਮਾਰਸ਼ਲ ਆਸਮ ਮਨੀਰ ਸਾਹਿਬ ਜਨਾਬ ਸਾਡੇ ਮੁਲਕ ਦੇ ਜਨਾਬ ਸਿਰ ਦਾ ਤਾਜ ਨੇ ਜਨਾਬ, ਔਰ ਉਹਨਾਂ ਨੇ ਪੂਰੀ ਦੁਨੀਆ ਨੂੰ ਦੱਸਿਆ ਜਨਾਬ। ਬਿਲਕੁਲ ਆਪਣੀ ਕਾਰਕਰਦਗੀ ਨਾਲ ਜਿਹੜੇ ਨਹੀਂ ਵੀ ਮੰਨਣ ਵਾਲੇ ਸਨ ਉਹਨਾਂ ਨੂੰ ਉਹਨਾਂ ਨੇ ਵੀ ਮੰਨ ਲਿਆ। ਵਾਈਟ ਹਾਊਸ ਤੱਕ ਆਵਾਜ਼ਾਂ ਜਾ ਰਹੀਆਂ ਨੇ, ਵਾਈਟ ਹਾਊਸ ਤੱਕ ਉਹਨਾਂ ਨੇ ਵੀ ਮੰਨ ਲਿਆ ਔਰ ਅੱਛੇ ਤਰੀਕੇ ਨਾਲ ਮੰਨਿਆ। ਐਸਾ ਕਿ ਜਿਸ ਤਰ੍ਹਾਂ ਉੱਥੇ ਕੋਈ ਮੰਨ ਹੀ ਨਹੀਂ ਸਕਦਾ ਕਿਸੇ ਬੰਦੇ ਨੂੰ। ਉਹ ਕਹਿੰਦੇ ਹਰਫੇ ਆਖਰ ਅਸੀਂ ਹਾਂ, ਲੇਕਿਨ ਆਸਮ ਮਨੀਰ ਸਾਹਿਬ ਨੇ ਔਰ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਨੇ ਇਹਨਾਂ ਨੇ ਐਸਾ ਕੰਮ ਕੀਤਾ ਕਿ ਪਤਾ ਚੱਲ ਗਿਆ। ਇਹਨਾਂ ਨੇ ਐਸਾ ਕੰਮ ਪਾਇਆ, ਵਾਈਟ ਹਾਊਸ ਵਾਲੇ ਹਰ ਦੂਸਰੇ ਦਿਨ ਮਜਬੂਰ ਹੋ ਗਏ ਉਹਨਾਂ ਦੀ ਤਾਰੀਫ ਕਰਨ ਅਤੇ ਹਾਂਜੀ ਉਹ ਉਹਨਾਂ ਦੀ ਤਾਰੀਫ ਜਿਹੜੀ ਕਰਨੀ ਹੈ ਨਾ, ਉਹਨਾਂ ਨੂੰ ਪੂਰੀ ਦੁਨੀਆ ਤਾਰੀਫ ਕਰ ਰਹੀ ਹੈ ਸਿਵਾਏ ਇੱਕ ਮੁਲਕ ਦੇ, ਉਹ ਹੈ ਭਾਰਤ। ਬਿਲਕੁਲ ਉਹਨੇ ਨਹੀਂ ਕਰਨੀ, ਪਤਾ ਕਿਉਂ? ਉਹ ਸੜ ਰਿਹਾ। ਉਹ ਮੈਂ ਦੱਸਣਾ ਕਿ ਜਿਹੜਾ ਮੋਦੀ ਸਰਕਾਰ ਨੇ ਨਾ ਜਨਾਬ ਜਿਹੜੇ ਉਹ ਤਾਰੀਫ ਕਰ ਹੀ ਨਹੀਂ ਸਕਦੇ ਕਿਸੇ ਦੀ। ਉਹ ਇਹੋ ਹੀ ਸਮਝਦੇ ਸਨ ਕਿ ਮੈਂ ਹਰਫੇ ਆਖਰ ਹਾਂ ਤੇ ਮੈਂ ਬਹੁਤ ਕੁਛ ਹਾਂ, ਮੇਰੇ ਅੱਗੇ ਪਾਕਿਸਤਾਨ ਕੁਛ ਵੀ ਨਹੀਂ ਹੈਗਾ, ਮੈਂ ਤੇ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਲੇਕਿਨ ਜਦੋਂ ਅਬਾਬੀਲ ਸਾਡੇ ਛੁੱਟੇ ਨੇ ਨਾ ਇੱਥੋਂ, ਕਿਆ ਬਾਤ ਹੈ ਜਨਾਬ, ਮਜ਼ਾ ਆ ਗਿਆ ਜਨਾਬ ਇੱਥੋਂ ਕਿ ਚੰਦ ਘੰਟਿਆਂ ਦੇ ਵਿੱਚ ਸਾਰੇ ਕੰਮ ਨੂੰ ਸਮੇਟ ਕੇ ਨਹਿਸ ਤਹਿਸ ਕਰਕੇ ਜਨਾਬ ਤੇ ਜਦੋਂ ਵਾਪਸ ਆਏ ਨੇ ਨਾ ਸਾਡੇ ਫਜ਼ਾਈਆ ਤੇ ਕਿਆ ਬਾਤ ਹੈ। ਤੇ ਉੱਥੇ ਹੀ ਮੈਨੂੰ ਇੱਕ ਸ਼ੇਰ ਜਿਹੜਾ ਫਿਰ ਜਿਹੜਾ ਮੈਨੂੰ ਲਿਖਣਾ ਪੈ ਗਿਆ, ਉਹ ਮਜ਼ਾ ਆ ਗਿਆ ਜਨਾਬ ਫੀਲਡ ਮਾਰਸ਼ਲ ਆਸਮ ਮਨੀਰ ਸਾਹਿਬ ਵਾਸਤੇ ਜਨਾਬ। ਬਿਲਕੁਲ ਜੀ, ਸੁਣਾਓ। ਛੱਲਾ ਮੇਰਾ ਜੀਏ ਢੋਲਾ ਬਾਜ਼ੀ ਆਸਮ ਮਨੀਰ ਲੈ ਗਿਆ ਏ, ਵਾਹ ਵਾਹ। ਉਹ ਰਾਮ ਰਾਮ ਕਰਨ ਵਾਲਾ ਮੋਦੀ ਰਾਮ ਨਾਲ ਬਹਿ ਗਿਆ, ਵਾਹ 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 ਵਾਹ। ਉਹ ਰਾਮ ਰਾਮ ਕਰਨ ਵਾਲਾ ਮੋਦੀ ਰਾਮ ਨਾਲ ਬਹਿ ਗਿਆ ਏ। ਵਾਹ ਵਾਹ। ਇਹ ਉਹਨਾਂ ਵਾਸਤੇ ਹੈ ਇਸ ਲਈ ਕਿ ਉਹਨਾਂ ਨੇ ਕੰਮ ਹੀ ਐਸਾ ਕੀਤਾ ਕਿ ਰਫੇਲ ਤਿਆਰੇ ਜਿਹੜੇ ਨਾ ਜਿਹਦੇ ਤੇ ਉਹਨੂੰ ਬੜਾ ਮਾਣ ਤੇ ਫਖਰ ਸੀ ਜਨਾਬ। ਬਿਲਕੁਲ ਉਹ ਸੁੱਕੀ ਰੋਟੀਆਂ ਤੇ ਲੈਲਨ ਦੀ ਜੁੱਤੀਆਂ ਤੋਂ ਜਨਾਬ ਪਹਿਲਾਂ ਵਿਕਣਾ ਸ਼ੁਰੂ ਹੋ ਗਏ ਨੇ ਆਪ ਤੇ ਖੋਤੀਆਂ ਰੇੜੀਆਂ ਦੇ ਉੱਤੇ ਨਾ ਪੈ ਕੇ ਤੇ ਜਾ ਰਹੇ ਨੇ ਪੈਕ ਹੋ ਕੇ ਜਨਾਬ। ਤੇ ਉਹ ਮਾਣ ਜਿਹੜਾ ਨਾ ਅਸਲ 'ਚ ਇੱਕ ਕਸ਼ਮੀਰ ਜਿਹੜਾ ਸਾਡਾ ਉਹਦੇ ਉੱਤੇ ਜਿਹੜਾ ਨਾ ਮੋਦੀ ਸਰਕਾਰ ਜਿਹੜਾ ਨਾ ਉਹ ਬਹੁਤ ਹੀ ਜਿਹੜਾ ਉਹ ਆਪਣਾ ਜ਼ਹਿਨੀਅਤ ਜਿਹੜੀ ਬੜੀ ਖਰਾਬ ਜੀ ਰੱਖਦੇ ਨੇ ਉਹਨਾਂ ਵਾਸਤੇ ਜਨਾਬ। ਬਿਲਕੁਲ ਇਸ ਵਾਸਤੇ ਇਹ ਸਬਕ ਜਿਹੜਾ ਉੱਤੋਂ ਅੱਲਾ ਦੀ ਤਰਫੋਂ ਇਨਾਮ ਹੋਇਆ ਕਿ ਇਹਨੂੰ ਇਨਾਮ ਸਬਕ ਸਿਖਾਓ ਇਨਾਮ। ਮੁੜ ਕੇ ਦੇਖ ਲਓ ਤੁਸੀਂ ਕਿਸ ਤਰ੍ਹਾਂ ਇਨਾਮ ਝੰਡੇ ਚਿੱਟੇ ਇਨਾਮ ਲਹਿਰਾ ਦਿੱਤੇ ਗਏ ਤੇ ਲੋਕ ਪਰੇਸ਼ਾਨ ਸਨ। ਉਹ ਕਹਿੰਦੇ ਨੇ ਕਿ ਇਹ ਚਿੱਟੇ ਤੇ ਹੋ ਹੀ ਨਹੀਂ ਸਕਦੇ ਇਨਾਮ, ਲੇਕਿਨ ਪਤਾ ਲੱਗਾ ਇਹ ਸਭ ਸ਼ਹਿਰ ਜਿਹੜਾ ਨਾ ਇਹ ਇਨਾਮ ਹੋ ਚੁੱਕਾ ਇਨਾਮ ਤੇ ਹੈਰਾਨ ਕੁੰਨ ਨਾਵਲ ਕੰਮ ਹੈਗਾ ਸੀ ਤੇ ਬੜੇ ਚੰਗਾ ਲੱਗਾ ਇਨਾਮ ਸਾਨੂੰ। ਬਿਲਕੁਲ ਤੁਸੀਂ ਜਿਵੇਂ ਇਹ ਸ਼ੇਰ ਸੁਣਾਇਆ ਤੇ ਮੇਰੇ ਅੰਦਰ ਵੀ ਜਿਹੜੀ ਹੈ ਉਹ ਛੋਟੀ ਜੀ ਸ਼ਾਇਰਾਨਾ ਰੂਹ ਜਾਗ ਉੱਠੀ ਹੈ। ਮੈਂ ਵੀ ਇੱਕ ਸ਼ੇਰ ਸੁਣਾਉਣਾ ਚਾਹਾਂਗਾ। ਮੇਰੀ ਆਵਾਜ਼ ਚੰਗੀ ਨਹੀਂ ਹੈ ਵਰਨਾ ਮੈਂ ਤੁਹਾਨੂੰ ਗਾ ਕੇ ਸੁਣਾਉਂਦਾ। ਉਹ ਮੋਦੀ ਹੁਣ ਮਾਫੀ ਮੰਗਦਾ, ਵਾਹ ਹੋ ਮੋਦੀ ਹੁਣ ਮਾਫੀ ਮੰਗਦਾ, ਲਾਰਾ ਲਾ ਕੇ ਸਾਨੂੰ ਜੰਗ ਦਾ, ਮੋਦੀ ਹੁਣ ਮਾਫੀ ਮੰਗਦਾ, ਹੋ ਮੋਦੀ ਹੁਣ ਮਾਫੀ ਮੰਗਦਾ। ਜਿਹੜਾ ਸ਼ਹੀਨਾ ਨੇ ਕੰਮ ਪਾਇਆ ਹੈ ਵਾਹ ਉਹਦੇ ਉੱਤੇ ਮੈਂ ਬੋਲਾਂਗਾ। ਇਹ ਬੇਸਿਕਲੀ ਹੈ ਬੱਬੂ ਰਾਣਾ ਸਾਹਿਬ ਦਾ ਜਿਹੜਾ ਉਹ ਮੈਂ ਕੋਟ ਕਰ ਰਿਹਾ ਵਾਹ ਵਾਹ ਬਹੁਤ ਅੱਛਾ। ਸਾਡੇ ਆ ਸ਼ਹੀਨ ਦਾ ਕੋਈ ਨਹੀਂ ਜਵਾਬੇ, ਹੋ ਸਾਡੇ ਆ ਸ਼ਹੀਨ ਦਾ ਕੋਈ ਨਹੀਂ ਜਵਾਬੇ, ਮੁਲਕ ਦੀ ਹਿਫਾਜ਼ਤ ਇਹਨਾਂ ਲਈ ਸਵਾਬੇ, ਇਹਨਾਂ ਲਈ ਸਵਾਬੇ। ਵਾਹ ਵਾਹ। ਜੇ ਐਫ ਥੰਡਰ ਰਾਫੇਲ ਨੂੰ ਫੰਡਦਾ, ਮੋਦੀ ਹੁਣ ਮਾਫੀ ਮੰਗਦਾ, ਉਹ ਮੋਦੀ ਹੁਣ ਮਾਫੀ ਮੰਗਦਾ। ਤੇ ਹੁਣ ਤੁਸੀਂ ਕੀ ਹੋਰ ਅੱਗੇ ਆਪਣਾ ਕਲਾਮ ਪੇਸ਼ ਕਰੋ। ਮੋਦੀ ਹੁਣ ਇਸ ਤਰ੍ਹਾਂ ਕਰਦਾ ਜ਼ਬਾਨੀ ਨਹੀਂ ਕਰ ਰਿਹਾ। ਮੋਦੀ ਸਾਨੂੰ ਆਈਸੋਲੇਟ ਕਰਨਾ ਚਾਹ ਰਿਹਾ ਸੀ ਮਾਰਕੇ ਹੱਕ ਤੋਂ। ਮੈਂ ਨਾਜ਼ਰੀਨ ਤੁਹਾਨੂੰ ਦੱਸਦਾ ਚੱਲਾਂ ਕਿ ਮਾਰਕੇ ਹੱਕ ਤੋਂ ਥੋੜਾ ਜਿਹਾ ਅਰਸਾ ਪਹਿਲੇ
ਉਹ ਪ੍ਰੋਪਰ ਸਫਾਰਤੀ ਕੋਸ਼ਿਸ਼ਾਂ ਕਰ ਰਿਹਾ ਸੀ, ਪਾਕਿਸਤਾਨ ਨੂੰ ਬਕਾਇਦਾ ਆਈਸੋਲੇਟ ਕਰਨਾ ਚਾਹ ਰਿਹਾ ਸੀ, ਮਗਰ ਇਹ ਮਾਰਕ ਹੱਕ ਨੇ ਐਸਾ ਕਰਾਇਆ ਪਲਟਿਆ, ਉਹਦਾ ਓਸ਼ੋ ਦਾ ਆਪ ਆਈਸੋਲੇਟ ਹੋ ਕੇ ਰਹਿ ਗਏ। ਬਿਲਕੁਲ ਜੀ, ਇਹਦੇ ਗੱਲ ਇਹ ਹੈ ਕਿ ਸਾਡੀ ਜਿੰਨੀ ਤਾਕਤ ਸੀ ਨਾ, ਅਸੀਂ ਆਪਣੇ ਘੰਟਿਆਂ ਦੇ ਹਿਸਾਬ ਨਾਲ ਉਹਨਾਂ ਨੂੰ ਦੱਸੀ ਹੈ। ਉਹਨਾਂ ਨੇ ਸੋਚਿਆ ਸੀ ਕਿ ਇੱਥੇ ਪਤਾ ਨਹੀਂ ਕਿੰਨਾ ਅਰਸਾ ਲੱਗ ਜਾਣਾ ਜੰਗ ਦੇ ਵਿੱਚ, ਲੇਕਿਨ ਘੰਟਿਆਂ ਦੇ ਵਿੱਚ ਜਿਹੜੀ ਤਬਾਹੀ ਮਚੀ ਹੈ ਨਾ ਸਾਡੀ ਫਜ਼ਾਈਆ ਨੇ ਨਾਮ, ਉਹ ਜਿੰਨੀ ਜਲਦੀ ਅਕਾਬ ਜਾਂਦਾ ਨਾ, ਇਹਨਾਂ ਨੇ ਇਸ ਤਰੀਕੇ ਨਾਲ ਜਾ ਕੇ ਉੱਥੇ ਹਮਲੇ ਕੀਤੇ ਨੇ। ਤੇ ਉਹ ਵੀ ਮੰਨ ਗਏ ਨੇ, ਇੰਡੀਆ ਵਾਲੇ ਵੀ ਮੰਨ ਗਏ ਨੇ ਕਿ ਅਗਰ ਇਹ ਜੰਗ ਨਾ ਰੁਕਦੀ, ਇਹ ਟਰੰਪ ਸਾਹਿਬ ਅਗਰ ਜੰਗ ਨਾ ਰੁਕਾਉਂਦੇ ਤੇ ਜਿਹੜਾ ਦਿੱਲੀ ਸੀ ਨਾ ਉਹ ਵੀ ਬਿੱਲੀ ਬਣ ਗਿਆ ਸੀ। ਅਸੀਂ ਦਿੱਲੀ ਬੈਕ ਹੋਣੇ ਸ਼ੋਅ ਕਰ ਰਹੇ ਹੁੰਦੇ। ਹਾਂਜੀ ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਹੈ। ਉਹ ਬਹੁਤ ਮੁਸ਼ਕਿਲ, ਉਹਨੂੰ ਇਹ ਸੀ ਕਿ ਫੌਰੀ ਤੌਰ ਤੇ ਅਸੀਂ ਕਬਜ਼ਾ ਕਰ ਲਾਂਗੇ ਲਾਹੌਰ ਨੂੰ ਇਨਾਮ। ਤਾਂ ਮੋਦੀ ਸਾਹਿਬ ਐਚਾ ਸ਼ਾਇਦ ਲੈ ਕੇ ਆ ਰਹੇ ਹੁੰਦੇ ਇੱਧਰ। ਹਾਂਜੀ ਹਾਂਜੀ ਉਹਨੇ ਇਹੋ ਹੀ ਸੀ ਕਿ ਫੌਰਨ ਲਾਹੌਰ ਨੂੰ ਉਹਨਾਂ ਨੇ ਕੀਤਾ ਸੀ ਨਾ ਟਾਰਗੇਟ, ਅਸੀਂ ਫੌਰੀ ਤੌਰ ਤੇ ਕਰਾਂਗੇ। ਲੇਕਿਨ ਇਹ ਉਹਨਾਂ ਦੀ ਭੁੱਲ ਸੀ, ਉਹਨਾਂ ਨੂੰ ਪਤਾ ਨਹੀਂ ਕਿ ਜਿਸ ਮੁਲਕ ਦੇ ਵਿੱਚ ਸੈਯਦ ਆਸਮ ਮੁਨੀਰ ਵਰਗਾ ਇਨਾਮ ਫੀਲਡ ਮਾਰਸ਼ਲ ਹੋਏਗਾ, ਇਨਾਮ ਸੈਯਦ ਹੋਏਗਾ, ਇਨਾਮ ਨਮਾਜ਼ ਪੜ੍ਹਨ ਤੋਂ ਬਾਅਦ ਉਹ ਫਿਰ ਐਲਾਨ ਕਰਦਾ ਇਨਾਮ ਵਾਲਾ ਜੰਗ ਦਾ ਇਨਾਮ ਫਜਰ ਦੀ ਨਮਾਜ਼ ਤੋਂ ਬਾਅਦ, ਫਜਰ ਦੀ ਨਮਾਜ਼ ਤੋਂ ਬਾਅਦ, ਤੇ ਫਿਰ ਉਹ ਕਿੰਨੀ ਤਾਕਤਾਂ ਹੋਣਗੀਆਂ। ਬਿਲਕੁਲ ਬਿਲਕੁਲ ਬਿਲਕੁਲ। ਨਾਰਾ ਹੈਦਰੀ ਦਾ ਲੱਗ ਕੇ ਇਨਾਮ ਜਦੋਂ ਕੰਮ ਸ਼ੁਰੂ ਕੀਤਾ ਤੇ ਫਿਰ ਦੁਸ਼ਮਣ ਦੇ ਛੱਕੇ ਇਨਾਮ ਵਾਲੇ ਛੁੱਟ ਗਏ ਨੇ। ਛੱਕੇ ਵੀ ਐਸੇ ਛੁੱਟੇ ਨੇ ਕਿ ਉਸ ਤੋਂ ਅੱਜ ਤੱਕ ਕੋਈ ਉੱਚਾ ਸਾਹ ਨਹੀਂ ਕੱਢਿਆ ਉਹਨਾਂ ਨੇ। ਬਿਲਕੁਲ ਨਹੀਂ ਕੱਢਿਆ। ਸਾਡੇ ਦਾ ਸਾਹ ਡਕਿਆ ਗਿਆ ਕਾਮਰਾਨ ਬਸ਼ੀਰ ਮਸੀ, ਬਿਲਕੁਲ ਉਹਨੇ ਕਮਾਲ ਦਾ ਕੰਮ ਕੀਤਾ। ਬਿਲਕੁਲ ਬਿਲਕੁਲ। ਕਾਮਰਾਨ ਬਸ਼ੀਰ ਮਸੀ ਬੜਾ ਹੀ ਦਲੇਰੇ, ਕਾਮਰਾਨ ਬਸ਼ੀਰ ਮਸੀ ਬੜਾ ਹੀ ਦਲੇਰੇ, ਮੋਦੀ ਦੇ ਘਰ ਹਮਲਾ ਕਰਕੇ ਆਇਆ ਸ਼ੇਰੇ, ਦੇਣ ਮੁਬਾਰਕਾਂ ਜੀ ਜਾਇਆ ਕਰੋ ਜੀ ਨਾਰਾ ਕਾਮਰਾਨ ਬਸ਼ੀਰ ਮਸੀ ਦਾ, ਲਾਇਆ ਕਰੋ ਜੀ ਨਾਰਾ ਪਾਕ ਫੌਜ ਦਾ, ਲਾਇਆ ਕਰੋ ਜੀ ਨਾਰਾ ਪਾਕ ਫੌਜ ਦਾ।